ਸਲਾਬ ਦਾ ਖਤਰਾ ਕੋਈ ਨਹੀਂ ਹੈ, ਸਾਰਾ ਪਾਣੀ ਥੱਲੇ ਜਾ ਪਿਆ ਤੇ ਆਹ ਵੇਖ ਉਬਾਲਾ ਵੇਖ, ਆਹ ਵੇਖ ਇੱਥੇ ਕਿਤਨਾ ਉਬਾਲਾ ਪਾਣੀ ਦਾ, ਜਿਵੇਂ ਚਾਹ ਨੂੰ ਉਬਾਲੇ ਨਹੀਂ ਹੁੰਦੇ, ਆਹ ਵੇਖ ਹੈ ਕਿਹੜੀ ਆਹ ਵੇਖ, ਆ ਪਿੱਛੇ ਵੇਖ ਉਬਾਲਾ ਉਹ ਪਿੱਛੇ ਡਿੱਗ ਪਈ ਥੋੜੀ ਜੀ। ਤੇ ਇਹ ਸਾਰੀ ਉਹੀ ਮਲਕ ਸਾਹਿਬ ਹੇਠ ਰੇਤ ਹੀ ਰੇਤ ਹੈ ਤੇ ਚੀਰ ਨਾ ਵੀ ਪਵੇ ਤੇ ਅਗਾਂ ਜਾ ਪਵੇ ਆਪਾਂ ਥੋੜੀ ਪਿੱਛੇ ਨਾ ਹੋ ਜਾਈ। ਨਹੀਂ ਚੀਰ ਪਉਸੀ ਹੋਰ ਅੱਛਾ ਪਾਣੀ ਦੇ ਬੰਬੇ ਵੇਖ ਆਇਆ ਜੱਗ ਦੇ। ਅੱਛਾ ਪਾਣੀ ਜਦੋਂ ਮਲਕ ਸਾਹਿਬ ਆ ਖਾਟੀ ਕਰਦਾ ਨਾ ਵੇਖ ਨਾ ਡੋਲੀ ਬਣਦੀ ਪਈ, ਉਹ ਪਾਣੀ ਮੋੜ ਕੇ ਖੰਭ ਦੇ ਨਾਲ ਮੋੜੀ ਪਿੱਛੇ ਨੂੰ ਹੁੰਦਾ ਹੈ ਬੌਂਦਾ ਉਹ ਮਿੱਟੀ ਇਹਨੂੰ ਪੱਟ ਕੇ ਐਂ ਲੈ ਜਾਂਦਾ ਹੈ ਖੰਭ ਜਾਂਦੀ ਪਈ। ਤੁਸੀਂ ਵੇਂਦੇ ਪਏ ਨੇ ਚੀਰ ਪੈ ਗਿਆ ਤੇ ਖੰਭ ਜਿਹੜਾ ਨਾ ਵਿੱਚ ਡਿੱਗੂ ਹੈ। ਇਸੇ ਤਰ੍ਹਾਂ ਕਟਾਓ ਜਿਹੜਾ ਹੈ ਨਾ ਜ਼ਮੀਨ ਦਾ। ਓਏ ਹੋਏ 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 ਇਤਨਾ ਡੁੱਗਾ ਪਾਣੀ ਐਸਾ ਲਾਓ ਜਿਹੜਾ ਹੈ ਨਾ ਆਹ ਡੋਲੀਆਂ ਹੈ ਤੇ ਇਹ ਜੱਗ ਸਾਰੀ ਇੱਥੇ ਇਕੱਠੀ ਹੋਈ ਖੜੀ ਤੇ ਉਬਾਲੇ ਵੇਖ ਆਉਂਦੇ ਪਏ ਯਾਰ। ਇਹ ਪਾਣੀ ਚਾਹ ਨਾ ਪਿਆ, ਟੱਕਰ ਸਾਰੀ ਇੱਥੇ ਲੱਗੀ ਖੜੀ। ਮਲਕ ਸਾਹਿਬ ਇੱਥੇ ਕਾਹ ਲਿਖਾਈ ਨਹੀਂ ਯਾਰ ਇਹ ਹੁਣ ਇੱਥੇ ਤੁਸੀਂ ਵੇਂਦੇ ਪਏ ਨੇ ਬੜੀ ਤੇਜ਼ੀ ਨਾਲ ਜਿਹੜਾ ਨਾ ਦਰਿਆ ਰਾਵੀ ਦੀ ਪਾਣੀ ਜਿਹੜਾ ਨਾ ਢਾਹ ਲਾਈ ਖੜਾ ਹੈ। ਹੁਣ ਦਰਿਆ ਦਾ ਪਾਣੀ ਜਿਹੜਾ ਨਾ ਘਟ ਗਿਆ ਹੈ। ਬਰੇਤੀ ਤੁਹਾਨੂੰ ਨਜ਼ਰ ਆ ਰਹੀ, ਪਾਣੀ ਦਾ ਜਿਹੜਾ ਨਾ ਉੱਚੇ ਦਰਜੇ ਦਾ ਸਲਾਬ ਬਿਲਕੁਲ ਕੋਈ ਨਹੀਂ ਹੈ, ਸਲਾਬ ਦਾ ਖਤਰਾ ਕੋਈ ਨਹੀਂ ਹੈ, ਸਾਰਾ ਪਾਣੀ ਥੱਲੇ ਜਾ ਪਿਆ ਤੇ अस्सलाम वालेकुम। तुहाडा अपना वीर मोहम्मद यार फतेहाना करने अज दा व्लॉग शुरू लहंदे पंजाब दी सकाफत अपने तमाम भरावां नूं चल के मिलने है। ते मेरा वड्डा भाई जिहड़ा है ना मलक मोहम्मद अशरफ भट्टू साहब, ये मेरा अज वीडियो दे विच साथ देण आए ने। इन्हां दी मेहरबानी, इन्हां दा असीं शुक्रगुजार हाँ कि तुहानूं दरिया रावी दे बारे कुछ जानकारी भी दसणगे ਤੇ ਅਸੀਂ ਇਹਨਾਂ ਨੂੰ ਮਿਲਿਆ ਨੂੰ ਕਾਫੀ ਦਿਨ ਹੋ ਗਿਆ, ਸਾਡਾ ਅੱਜ ਮੇਲ ਵੀ ਹੋ ਗਿਆ ਹੈ। ਇਹ ਦੋ ਕੰਮ ਮੇਰੇ ਹੋ ਗਏ ਨੇ ਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ। ਤੇ ਮਲਕ ਅਸ਼ਰਾ ਇਹ ਚੀਰ ਪੈ ਗਿਆ, ਇਹ ਯਾਰ ਹਸਤਾ ਸਜਾ ਰਹੀ ਹੈ ਇਹ ਯਾਨੀ ਕਿ ਹੁਣ ਖੰਭ ਡੇਕ ਪੋਸੀ ਇਹ ਖੰਭ ਗਈ ਹੁਣ ਮਤਲਬ ਉਹ ਅਗਲੀ ਡਿੱਗੀ ਹੈ ਤਾਂ ਉਹਦੀ ਮਿੱਟੀ ਚੋਂਗੀ। ਅੱਛਾ ਉਹਨੇ ਜਿਹੜੀ ਆ ਉਹਨਾਂ ਨੇ ਚੀਰ ਨਵਾਂ ਪੈ ਗਿਆ, ਮੁੜ ਇਹ ਗਈ ਤੇ ਮੁੜ ਨਵਾਂ ਪੈ ਗਿਆ। ਤੇ ਕੱਲ ਪਰਸੋਂ ਮੈਂ ਆਇਆ ਹਾਂ, ਕੱਲ ਵੀ ਆਇਆ ਪਰਸੋਂ ਵੀ ਆਇਆ ਤੇ ਜਿੱਥੇ ਉਹ ਟਰੈਕਟਰ ਦਿਸਦਾ ਤੇ ਮਲਕ ਸਾਹਿਬ ਖੰਭ ਤੋਂ ਥੋੜਾ ਜਿਹਾ ਨਾ ਹੋ ਖਲੋ ਜੀ। ਨਹੀਂ ਖੰਭ ਤੋਂ ਆਪਾਂ ਡਿੱਗੀ ਵੀ ਤਾਂ ਪਤਾ ਜਾ ਸਕਦੇ ਥੋੜਾ ਆਪਾਂ ਦਰਿਆ ਪਤਾ ਕੀ ਦਰਿਆ ਉਹ ਭਾਈ ਨਾ ਵੇਖਣ ਵਾਲੇ ਕਮੈਂਟ ਕਰਕੇ ਆਉਂਦੇ ਨੇ ਯਾਰ ਖਿਆਲ ਕੀਤਾ ਕਰ, ਇੱਕ ਤਾਂ ਗੋਂਗਮਾਲ ਜਾਨਵਰ ਤੋਂ ਸੰਭਰਦੋ ਜਾਂ ਖੰਭ ਦੇ ਉੱਤੇ ਤੇ ਦੂਆ ਤੂੰ ਖੰਭ ਦੇ ਉੱਤੇ ਖਲੋ ਕੇ ਵੀਡੀਓ ਬਣਾਉਣਾ ਹੈ। ਕੁਝ ਆਪਣਾ ਵੀ ਖਿਆਲ ਕੀਤਾ ਕਰ, ਕੁਛ ਜਾਨਵਰਾਂ ਦਾ ਵੀ ਖਿਆਲ ਕੀਤਾ ਕਰ। ਦਿਲ ਵੀ ਦਰਿਆ ਵਾਲਾ ਹੀ ਰੱਖਣਾ, ਦਰਿਆ ਵਾਲਾ ਹੀ। ਵੇਖੋ ਨਾ ਮਲਕ ਮੁਹੰਮਦ ਅਸ਼ਰਫ ਸਾਹਿਬ ਨੇ ਕਿਹੜੀ ਗੱਲ ਕੀਤੀ। ਇਹ ਤਾਂ ਜਨਾਬ ਇਹ ਹੈ ਵੀ ਸਾਡੀ ਜਿਹੜੀ ਹੁਣ ਜ਼ਮੀਨ ਹੈ ਮਤਲਬ ਜ਼ਿਆਦਾ ਨਹੀਂ ਤੇ ਘੱਟ ਤੋਂ ਘੱਟ ਜਿਹੜੀ ਹੈ 15 ਤੋਂ 20 ਕਿੱਲੇ ਜਿਹੜੀ ਹੈ ਉਹ ਵਿੱਚ ਆਈ ਪਈ ਦਰਿਆ ਦੇ ਵਿੱਚ ਆਈ ਪਈ। ਪਹਿਲੇ ਉਹ ਕੱਢੀ ਸੂ ਐਦੇ ਹਟ ਗਏ, ਮੋੜ ਹੁਣ ਮੋੜ ਮੁੱਢੂ ਲੱਗਿਆ ਤੇ ਮੋੜ ਉਹਦੇ ਪਿਛਾਂ ਪਾਈ। ਅੱਛਾ ਮੋੜ ਤਕਰੀਬਨ ਉਹ ਸਾਡੀ ਜਿਹੜੀ ਹਦਵਾੜਾ ਖੜਾ ਹੈ ਨਾ ਉਹਦੇ ਦਿਲ ਜੀ ਇਹ ਵੀ ਲੈ ਲਵਾਂ ਇਹਦੀ ਮਰਜ਼ੀ ਦੀ ਗੱਲ ਹੈ। ਬਾਬਾ ਖਾਜ ਕੇ ਜਿਹੜਾ ਖਾਜ ਕੀ ਜਾ ਰਹੇ ਜਿੱਥੇ ਚਾਹਵੇ ਉੱਥੇ ਆ ਬਣਾ ਸਕਦਾ ਹੈ ਤੇ ਵਹਿ ਸਕਦਾ ਹੈ। ਉਹ ਮੈਂ ਉਸ ਦਿਨ ਜ਼ਿਕਰ ਕੀਤਾ ਮਲਕ ਸਾਹਿਬ ਬਈ ਸਿਆਣਿਆਂ ਦੇ ਅਸੀਂ ਮੂੰਹ ਸੁਣਦੇ ਆਇਆ ਵੀ ਨਾਰੇ ਜਾਂ ਉਹ ਲਾਂਦੇ ਨੂੰ ਬੰਦਾ ਤੇ ਮਸ਼ਰਕ ਮਗਰਬ ਨੂੰ ਵੀ ਬੰਦਾ ਤੇ ਮੈਂ ਜਿੱਥੇ ਖੜਾ ਨਾ ਉੱਥੇ ਸ਼ੁਮਾਲ ਜਨੂਬ ਨੂੰ ਬੰਦਾ ਪਿਆ। ਮੈਂ ਕਿਹਾ ਵੀ ਇਹ ਦੌਰ ਜਾਣਾ ਵਾ ਵੀ ਆ ਵੇਖੋ ਵੀ ਸ਼ੁਮਾਲ ਜਨੂਬ ਨੂੰ ਬੰਦਾ ਪਿਆ। ਸੂਰਜ ਉਸ ਸਾਈਡ ਤੇ ਖੜਾ ਹੈ ਤੇ ਦਰਿਆ ਜਿਹੜਾ ਨਾ ਸ਼ੁਮਾਲ ਜਨੂਬ ਨੂੰ ਬੰਦਾ ਪਿਆ। ਬਸ ਇਹਦਾ ਕੰਮ ਹੈ ਉਹ ਹੁਣੇ ਆਲਮ ਸ਼ਾਹ ਨੂੰ ਵੱਜਦਾ ਉੱਥੋਂ ਆ ਤੇ ਖਾਈ। ਅੱਛਾ ਉੱਥੋਂ ਚਾਹੁੰਦਾ ਪਿਆ ਪਿਛਲਾ ਪੱਤਣ ਤੇ ਕਿਹੜਾ ਨਾਂ ਲੈਂਦੇ ਪਏ ਨੇ? ਆਲਮ ਨਹੀਂ ਉਸ ਤੋਂ ਪਿਛਲੇ ਦਾ ਖਾਈ ਬੰਗਲਾ। ਅੱਛਾ ਉੱਥੋਂ ਚਾਹੁੰਦਾ ਵੱਜਦਾ ਪਿਆ ਆਲਮ ਸ਼ਾਹ ਦੇ ਮੋਢੇ 'ਚ ਤੇ ਉੱਥੇ ਕਿ ਫਕੀਰ ਦੀ ਦੁਆ ਜਾਂ ਕਿਵੇਂ ਉੱਥੇ ਬੜੀਆਂ ਖੜਾ ਇਸ ਮਾਰੀ ਆਲਮ ਸ਼ਾਹ ਉਹਨੂੰ ਨਹੀਂ ਪੁੱਛਦਾ। ਨਹੀਂ ਪੁੱਛਣ ਤੂੰ ਇਹ ਕੋਈ ਮਣਾ ਡੇ ਗਿਆ ਸੋ ਲੇਕਿਨ ਉਹ 100 ਸਾਲਾਂ ਤੂੰ ਨਾ
ਆਲਮ ਸ਼ਾਹ ਦਾ ਪਿੰਡ ਜਿਹੜਾ ਨਾ ਉੱਥੇ ਉਹ ਹੀ ਹੈ। ਮਫੂਜ਼ ਹੀ ਹੈ। ਹਾਂ ਇਹ ਗੱਲ ਠੀਕ ਉੱਥੋਂ ਹੁਣ ਸਿੱਧਾ ਮੂੰਹ ਸੁਣ ਉੱਥੋਂ ਦਾ ਆਪਣੇ ਮਨੇ ਹੁਣ ਜਾਓ ਆ ਹੁਣ ਕੰਮ ਡਿੱਗੂ ਹੈ ਅੱਛਾ ਤਰੇੜਾਂ ਪੈ ਗਈਆਂ ਕਿਹੜੀ ਟਕ ਟਕ ਹੋ ਰਹੀ ਇਹ ਇੱਥੇ ਹੋਇਆ ਪਾਸੇ ਇਹਦੇ ਮਗਰ ਸਾਈਡ ਤੇ ਹੋਇਆ ਤੈਨੂੰ ਆਵਾਜ਼ ਨਹੀਂ ਸੁਣੀ ਜੀ ਪਤਾ ਨਹੀਂ ਹਾਲੀ ਨਹੀਂ ਜਾਂਦੀ ਨਹੀਂ ਜਾਓ ਜਾਊ ਡਿੱਗੂ ਹੈ ਮੈਂ ਉਹ ਥੋੜੀ ਜਿਹੀ ਮਿੱਟੀ ਪਈ ਅੱਗੋਂ ਸਿਰਫ ਨਾ ਯਾਰ ਪਿੱਛੋਂ ਵੀ ਦੇਖ ਵੇਂਦੇ ਪਿਆ ਆਓ ਥੋੜੀ ਜਿਹੀ ਮਿੱਟੀ ਪਈ ਜਿਹੜੀ ਉਹ ਅਰੇ ਤੇ ਉਹ ਖੋਰ ਗਈ ਤੁਮ ਫਿਰ ਉਹ ਕੋਈ ਇਹ ਨਾ ਰੰਬੇ ਲਾਉਣ ਵਾਲੇ ਹਾਂ ਅੱਛਾ ਉਹ ਗਿਲੋੜੇ ਕੀ ਆਂਦੇ ਗਿਲੋੜੇ ਸੱਦੇ ਨੇ ਵੀ ਉਹ ਜਿਹੜੇ ਓਏ ਪਤਾ ਨਹੀਂ ਰੰਬੇ ਪੀਰ ਦੇ ਕੀ ਹਾਂ ਮਜ਼ਦੂਰ ਹੈ ਦੇ ਕੀ ਨਹੀਂ ਇਹ ਆਪਾਂ ਨੂੰ ਕੀ ਪਤਾ ਉਹ ਬੰਦਾ ਕਿੱਥੇ ਲੱਕੜੀ ਉਹ ਕੋਈ ਲੱਕੜ ਹੈ ਵਿੱਚ ਉੱਥੇ ਮੁੜ ਛੋਟੇ ਛੋਟੇ ਪਾਣੀ ਹੈ ਉਹਦੇ ਪਾਣੀ ਛੋਟਾ ਹੋ ਗਿਆ ਹਾਂ ਤਮਾਮ ਮੈਂਬਰਸ ਆ ਤੁਸੀਂ ਵੇਖ ਸਕਦੇ ਨੇ ਵੀ ਪਰੂ ਵੀ ਪਾਣੀ ਵੰਦਾ ਪਿਆ ਹੈ ਤੇ ਉਰੂ ਵੀ ਵੰਦਾ ਪਿਆ ਤੇ ਵਿਚਲੇ ਸਾਨੂੰ ਵੇਖ ਲੈ ਬਰੇਤੀ ਮਾਰ ਗਿਆ ਅਸਲ ਮਾਰ ਗਿਆ ਹੁਣ ਪਾਣੀ ਸਾਰਾ ਇੱਥੇ ਆ ਗਿਆ ਇੱਥੇ ਆ ਗਿਆ ਉਹ ਵਿੱਚੋਂ ਰੇਤ ਤੁਹਾਨੂੰ ਨਜ਼ਰ ਆਉਂਦੀ ਪਈ ਪਾਣੀ ਜਿਹੜਾ ਨਾ ਛੱਡੀ ਜਾਂਦਾ ਦਰਿਆ ਰਾਵੀ ਦਾ ਪਾਣੀ ਜਿਹੜਾ ਨਾ ਬਿਲਕੁਲ ਪਿਛਾ ਜਾ ਪਿਆ ਕੱਲ ਤੇ ਪਰਸੋਂ ਬੜਾ ਇਹਦਾ ਪੇਟ ਭਰਿਆ ਹੋਇਆ ਹਾ ਦੂਰ ਦੂਰ ਤੱਕ ਇਥੋਂ ਤਕਰੀਬਨ ਮਲਕ ਮੁਹੰਮਦ ਅਸ਼ਰਫ 4-5 ਮੁਰਬੇ ਤੇ ਬਣ ਸਨ ਆਲਮ ਸ਼ਾਹ ਹਾਂ 5 ਮੁਰਬੇ ਇਹਦਾ ਇਥੋਂ ਪੇਟ ਹੈ ਦਰਿਆ ਰਾਵੀ ਦਾ ਕੁੰਡ ਆਲਮ ਸ਼ਾਹ ਤੇ ਅਸੀਂ ਜਿੱਥੇ ਖੜੇ ਆ ਫੈਸਲਾਬਾਦ ਤੇ ਸਾਹੀਵਾਲ ਦੇ ਏਰੀਏ 'ਚ ਇੱਥੇ ਫੈਸਲਾਬਾਦ ਵਾਲੀ ਨਹੀਂ ਹਾਂ ਫੈਸਲਾਬਾਦ ਇਹ ਦੋਨੇ ਜਗ੍ਹਾ ਫੈਸਲਾਬਾਦ ਅਸੀਂ ਖੜੇ ਆ ਸਾਹੀਵਾਲ ਇਸ ਪਿੱਛੇ ਕਿਤੇ ਹੀ ਦੂਰ ਰਹਿ ਗਿਆ ਤੇ ਇੱਥੇ 4-5 ਮੁਰੱਬੇ ਦੇ ਵਿੱਚ ਪੇਟ ਦਾ ਜਿਹੜਾ ਨਾ ਪਾਣੀ ਦਾ ਫੈਲਾਅ ਹੈ ਤੇ ਅੱਜ ਪਾਣੀ ਜਿਹੜਾ ਨਾ ਬਿਲਕੁਲ ਥੱਲੇ ਜਾ ਪਿਆ ਡਾਹ ਜਿਹੜੀ ਇਹਨਾਂ ਲੱਗੀ ਹੋਈ ਹੈ ਉਹ ਤੋਂ ਜ਼ਿਆਦਾ ਹਾਈ ਪਤਾ ਨਹੀਂ ਉਹ ਤੋਂ ਜਵਾਰ ਕੋਲ ਮਲਕ ਸਾਹਿਬ ਥੋੜਾ ਜਿਹਾ ਅੱਗੇ ਨਾ ਚੱਲੀ ਥੋੜਾ ਜਿਹਾ ਯਾਰ ਖਾਮ ਤੇ ਤੋਰਾ ਆਏ ਮਲਕ ਅਸ਼ਰਫ ਉੱਥੇ ਨਾ ਮੈਂ ਕੱਲ ਵੀਡੀਓ ਬਣਾਉਂਦਾ ਰਿਹਾ ਤੇ ਉਹ ਐਂ ਗੋਲ ਗੋਲ ਭਮੀਰੀ ਭਵੇਂ ਉਹ ਐਡਾ ਸਾਰਾ ਉਤੋਂ ਮੋਹਰਾ ਹੋ ਜਾਵੇ ਡੋਲੀ ਜੀ ਮੋੜੋ ਮਿਟ ਜਾਵੇ ਉਹ ਐਂ ਅਗਾਂ ਠੁੱਲ ਜਾਵੇ ਯਾਰ ਉਹ ਹੀ ਪੈਂਦੇ ਨੇ ਹੁਣ ਇੱਥੇ ਮਿੱਟੀ ਛਾਈ ਆਂਦਾ ਇਹ ਥੋੜੂ ਗੱਪ ਹੁੰਦਾ ਇਹ ਇਸ ਸਾਈਡ ਤੇ ਪਰਾਂ ਦਾ ਪਾਣੀ ਪਾਣੀ ਜਿੱਥੇ ਜਿੱਥੇ ਡਾਂਡੇ ਜਿਹੇ ਨੇ ਤੇ ਛੋਟਾ ਹਾਂ ਜਿੱਥੇ ਬਈ ਟੁੱਬੀ ਮਾਰ ਬਸ ਉਹ ਸੁਪਰਾਂ ਪਾਣੀ ਗੋਡੇ ਚ ਦੇ ਜਾਂਦਾ ਇਹ ਸਿਰਫ ਦਵਾੜੇ ਦੇ ਮੱਥੇ ਤੇ ਵੰਦਾ ਪਿਆ ਜਿਆਦਾ ਡੂਗਾ ਹਾਂ ਤੇ ਇਹ ਥੱਲੇ ਜਿਹੜੀ ਇਹ ਪਹਿਲੇ ਵੀ ਮੇਰੇ ਖਿਆਲ ਚ ਕਈ ਸਦੀਆਂ ਕਿਸੇ ਜ਼ਮਾਨੇ ਵੰਦਾ ਰਿਹਾ ਵੰਦਾ ਨਹੀਂ ਇੱਥੇ ਮੇਰੀ ਜ਼ਿੰਦਗੀ 'ਚ ਨਾ ਮੇਰੇ ਵੇਖਣ 'ਚ ਹਾਂ ਤਕਰੀਬਨ 3-4 ਵਾਲੇ ਪੁਆਇੰਟ ਹੈ ਆਇਆ ਹਾਂ ਮੋੜ ਬੰਦੇ ਆਵਾਜ਼ ਕਰਨੀ ਮੋੜ ਹੁਣ ਉਸਲੇ ਡੱਗੇ ਡੁੱਗੇ ਹੁੰਦੇ ਹੁਣ ਬੰਦੇ ਕੋ ਟਰੈਕਟਰ ਨਾ ਉਹ ਪਰਲਾ ਮਰਲਾ ਮਾਰ ਸਹੀ ਤੇ ਇਹ ਕਬੂਤਰ ਤੁਸੀਂ ਵੇਂਦੇ ਪਏ ਨੇ ਕਬੂਤਰਾਂ ਦੀ ਜਿਹੜੀ ਹੈ ਨਾ ਇਹ ਨੁੱਕਰ ਜਿੱਥੇ ਮੈਂ ਖੜਾ ਇਹਦੇ ਨਾਲ ਇੱਥੇ ਇਹਨਾਂ ਦਾ ਖੁੱਡਾ ਹਾ ਅਗੂ ਸੂਰਜ ਨਹੀਂ ਤੇ ਇੱਥੇ ਇਹਨਾਂ ਦਾ ਖੁੱਡਾ ਹਾ ਇਹ ਪਰਸੂ ਚੌਥ ਤੇ ਕੱਲ ਦੇ ਵਿੱਚ ਉਹਨਾਂ ਦਾ ਸਾਰਾ ਇੱਥੇ 2 ਕਨਾਲਾਂ ਦੀ ਢਾਰੀ ਬਣੀ ਹੋਈ ਹੈ ਰੁਸਤਮ ਸਿਆਲ ਦੀ ਤੇ ਉਹ ਸਾਰੀ ਡਹਿ ਗਈ ਤੇ ਤਕਰੀਬਨ ਮੈਨੂੰ ਅੱਜ ਤੀਸਰਾ ਦਿਨ ਹੈ ਇੱਥੇ ਆਉਂਦਿਆਂ ਤੇ ਉਸ ਨੁੱਕਰ ਤੋਂ ਰੱਖ ਤੇ ਜਿੱਥੇ ਉਹ ਦੱਬੜ ਖੜਾ ਹੈ ਤੇ ਉਸ ਨੁੱਕਰ ਤੇ ਤਕਰੀਬਨ ਇੱਥੋਂ 5 ਕਿੱਲੇ ਜ਼ਮੀਨ 6 ਕਿੱਲੇ ਬਣਨੀ ਹੈ 5-6 ਏਕੜ ਜ਼ਮੀਨ ਜਿਹੜੀ ਹੈ ਨਾ 2 ਦਿਨਾਂ ਦੇ ਵਿੱਚ ਕਟਾਓ ਕਰਕੇ ਤੇ ਖਾਜ ਖਿਜ਼ਰ ਦਰਿਆ ਜਿਹੜਾ ਨਾ ਇੱਥੇ ਆ ਪਹੁੰਚਿਆ ਹੈ ਇੱਥੇ ਪਾਣੀ ਦੀ ਟੱਕਰ ਜਿਹੜੀ ਨਾ ਸਿੱਧੀ ਇੱਥੇ ਲੱਗਦੀ ਪਈ ਇੱਥੋਂ ਮੋੜਾ ਮੋੜ ਕੇ ਤੇ ਹੁਣ ਲਾਂਦੇ ਨੂੰ ਜਾਂਦਾ ਹੈ ਤੇ ਨਾਲ ਢਾਹ ਬੜੀ ਲਾਈ ਖੜਾ ਹੈ ਬੜੇ ਜ਼ਮੀਨਾਂ ਦਾ ਜਿਹੜਾ ਨਾ ਕਾਫੀ ਸਾਰਾ ਨੁਕਸਾਨ ਹੋ ਗਿਆ ਹੈ ਜ਼ਿਮੀਂਦਾਰਾਂ ਦਾ ਤੇ ਅੱਲਾਹ ਦੀ ਜ਼ਾਤ ਪਾਕ ਬਚਾਵੇ ਇਹ ਪਹਿਲੇ ਵੀ 2 ਵਾਰੀ ਇੱਥੋਂ ਦਰਿਆ ਜਿਹੜਾ ਨਾ ਇੱਥੋਂ ਹੋ ਕੇ ਪਿਛਾਂ ਹਟ ਗਿਆ ਫਿਰ ਲੋਕਾਂ ਨੇ ਆਬਾਦ ਕੀਤੀ ਫਿਰ ਤਾਂ ਕਰਕੇ ਇੱਥੋਂ ਤੁਹਾਨੂੰ ਰੇਤ ਤੁਹਾਨੂੰ ਵਿਖਾਵੀਂ ਥੋੜੀ ਰੇਤ ਨਜ਼ਰ ਆ ਰਹੀ ਨਾ ਥੱਲੇ ਰੇਤ ਹੀ ਰੇਤ ਹੈ ਉੱਤੇ 2 ਫੁੱਟ ਡੂਢ ਜਿਹੜਾ ਹੈ ਨਾ ਉਹ ਉੱਤੇ ਮਿੱਟੀ ਹੈ ਬਾਕੀ ਦੀ ਰੇਤ ਹੀ ਰੇਤ ਤੇ ਮਲਕ ਅਸ਼ਰਫ ਦੇ ਦੋਸਤ ਵੀ ਇੱਥੇ ਪਹਿਲੇ ਬਾਤ ਬੱਠੇ ਦਾ ਤੇ ਜਿਹੜਾ ਉਹ ਨਿੱਕਾ ਹੈ ਉਹ ਅੱਗੇ ਦੁਕਾਨ ਕਰਦਾ ਉਹ ਵਾਈ ਦੀ ਉਹ 8-9 ਸਬਜ਼ੀ ਸੁਲਾ ਅੱਲਾ ਦੀ ਰਹਿਮਤ ਭਾਈ ਪੁਰਾਣੇ ਜ਼ਮਾਨੇ ਦਾ ਵੇਖ ਲਾ ਲਈ ਰਿਵਾਜ ਨਹੀਂ ਹੁੰਦਾ ਆਪਣੇ ਕੋਲ ਇਹ ਬੰਦ ਸੰਦ ਹੈ ਰੇੜੀ ਵੀ
ਤੇ ਇਹ ਬਾਰਾਂ ਵੀ। ਇਹ ਹੁਣ ਥੋੜੇ ਜਿਹੇ ਪੱਟੀ ਦੇ ਇਹ ਹੁਣ ਥੋੜੇ ਮੱਝੀ ਬੁਖਾਰੀਆਂ ਨੇ ਅੱਛਾ ਚਾਰ ਛਿੱਲਣ ਛਿੱਲਣ ਲਈ ਜਾਂਦਾ ਉਹ ਵੀ ਐਵੇਂ ਬੰਨੀ ਬੰਨੀ ਰੱਖ ਜਿਹੜਾ ਨਾ ਜਿਵੇਂ ਉਹ ਇੱਕ ਸ਼ਹਿਰ ਵਾਸ ਦੀ ਹੁੰਦੀ ਉਹ ਤੇ ਬਾਗ ਭਾਈ ਹੋਰ ਇੱਥੋਂ ਪੱਟ ਕੇ ਨਾ ਮਲਕ ਸਾਹਿਬ ਇੱਥੇ ਕੱਲ ਬਾਗ ਲੱਗੀ ਹੋਈ ਹੈ ਹਾਂ ਐਸਾ ਤੇ ਉਹ ਨਾ ਉਹ ਲੈ ਕੇ ਚਲੇ ਗਏ ਨੇ ਇੰਨੀ ਰਾਤ ਨੂੰ ਖਵਾਰੇ ਤਕਰੀਬਨ ਇੱਥੋਂ ਨਾ ਇਹ ਬਹਿਣੀ ਇਹ ਆ ਬਣੀ ਵਾਲਾ ਦੇ ਇਹ ਬਰੇ ਬਹਿਣੀ ਆਏ ਇਹ ਬਹਿਣੀ ਵਾਲਾ ਦਾ ਉਸ ਪੋਸਟ ਦਾ ਜਿੱਥੇ ਟਰੈਕਟਰ ਦਾ ਉਸ ਬੰਨੇ ਉੱਲੇ ਤੇ ਰੱਖ ਕੇ ਐਂ ਕਰਕੇ ਛਾਪ ਕੇ ਦੇ ਕਿਲਾ ਪਾਉਣ ਦੇ ਉਹ ਜਾ ਕੇ ਪੰਜਾ ਛਿਆਂ ਬਹਿਣੀ ਵਾਲਾ ਅਗਲੀ ਸੀਨ ਜਦੋਂ ਤੂੰ ਇੱਥੇ ਬੈਠਾ ਰਿਹਾ ਹਾਂ ਹਾਂ ਨਾਲ ਸਾਥ ਆ ਹਾਂ ਉਹ ਉਸਨੇ ਆਪ ਤੂੰ ਮੈਂ ਉਹ ਦੱਸਿਆ, ਉੱਥੇ ਮੰਜੀ ਕੱਤੀ ਹੋਈ ਮਾਇਆ ਨਾ ਵੀ ਉਹ ਪਰਾਂ ਬਰੇਤੀ ਦੇ ਨਾਲ ਅਸੀਂ ਜਿੱਥੇ ਹੁਣ ਨਿੱਕਾ ਨਿੱਕਾ ਪਰੂ ਬੰਦਾ ਪਿਆ ਉੱਥੇ ਮੰਜੀ ਇਹ ਤਾਂ ਅਸੀਂ ਲਾਹ ਵਿੱਚ 5-6 ਕਿੱਲੇ ਬਣ ਗਈ ਹਾਂ ਸੀ ਇਹ 5-6 ਕਿੱਲੇ ਤਾਂ ਮੈਂ ਤਾਂ ਐਂ ਆਂਦਾ ਪਿਆ ਟਰੈਕਟਰ ਵਾਲੇ ਕਿਹੜੇ ਇਹ ਤੂੰ ਬਾੜਿਆ ਨੇ ਆ ਡੇਗ ਪੇ ਖੰਭ ਕਿਥੋਂ ਆ ਸਾਵੇਂ ਪਰਲੇ ਪਾਣੀ ਨਹੀਂ ਕਰਕੇ ਹੇਠ ਸਾਫ਼ ਕਰਕੇ ਨਾ ਜਗ੍ਹਾ ਅਗਲੀ ਜਿਹੜੀ ਅਗਲੀ ਡੇਗੀ ਤੇ ਮੋੜ ਸ਼ੁਰੂ ਸੁਬਹ ਮੈਂ ਉੱਥੇ ਪੱਟੇ ਬਚਾ ਬਦਲੇ ਕਰੇ ਮੈਂ ਉਹ ਖਾਉਦਾ ਯਕੀਨ ਜਾਣੋ ਨਾ ਮੈਂ ਕਰਨਾ ਨੂੰ ਆਪਣਾ ਮੇਰੇ ਕੋ ਪੱਟਿਆ ਨਹੀਂ ਕਦੀ ਨਹੀਂ ਬਦੀ ਮੈਂ ਚੁੱਕ ਅਸਲ ਉਸ ਵੇਲਾ ਪਾਣ ਖੰਭ ਜਾਂਦੀ ਪਈ ਤੁਸੀਂ ਵੇਂਦੇ ਪਏ ਨੇ ਚੀਰ ਪੈ ਗਿਆ ਤੇ ਖੰਭ ਜਿਹੜਾ ਨੇ ਵਿੱਚ ਡਿੱਗੂ ਏ ਇਸੇ ਤਰ੍ਹਾਂ ਕਟਾਓ ਜਿਹੜਾ ਹੈ ਨਾ ਜ਼ਮੀਨ ਦਾ ਓਏ 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 ਇਤਨਾ ਡੁੱਗਾ ਪਾਣੀ ਐਸਾ ਲਾਓ ਜਿਹੜਾ ਹੈ ਨਾ ਆ ਡੋਲੀਆਂ ਹੈ ਤੇ ਇਹ ਜੱਗ ਸਾਰੀ ਇੱਥੇ ਇਕੱਠੀ ਹੋਈ ਖੜੀ ਤੇ ਉਬਾਲੇ ਵੇਖ ਆਉਂਦੇ ਪਏ ਯਾਰ ਇਹ ਪਾਣੀ ਚਾਹ ਨਾ ਪਿਆ ਟੱਕਰ ਸਾਰੀ ਇੱਥੇ ਲੱਗੀ ਖੜੀ ਮਲਕ ਸਾਹਿਬ ਇੱਥੇ ਕਾਹ ਲਿਖਾਈ ਨਹੀਂ ਯਾਰ ਇਹ ਹੁਣ ਇੱਥੇ ਇਹ ਤੁਸੀਂ ਵੇਂਦੇ ਪਏ ਨੇ ਬੜੀ ਇਹ ਤੇਜ਼ੀ ਨਾਲ ਜਿਹੜਾ ਨਾ ਦਰਿਆ ਰਾਵੀ ਦੀ ਪਾਣੀ ਜਿਹੜਾ ਨਾ ਢਾਹ ਲਾਈ ਖੜਾ ਹੈ ਹੁਣ ਦਰਿਆ ਦਾ ਪਾਣੀ ਜਿਹੜਾ ਨਾ ਘਟ ਗਿਆ ਹੈ ਇਹ ਬਰੇਤੀ ਤੁਹਾਨੂੰ ਨਜ਼ਰ ਆ ਰਹੀ ਪਾਣੀ ਦਾ ਜਿਹੜਾ ਨਾ ਉੱਚੇ ਦਰਜੇ ਦਾ ਸਲਾਬ ਬਿਲਕੁਲ ਕੋਈ ਨਹੀਂ ਹੈ ਸਲਾਬ ਦਾ ਖਤਰਾ ਕੋਈ ਨਹੀਂ ਹੈ ਸਾਰਾ ਪਾਣੀ ਥੱਲੇ ਜਾ ਪਿਆ ਤੇ ਆਹ ਵੇਖ ਉਬਾਲਾ ਵੇਖ ਆਹ ਵੇਖ ਇੱਥੇ ਕਿਤਨਾ ਉਬਾਲਾ ਪਾਣੀ ਦਾ ਜਿਵੇਂ ਚਾਹ ਨੂੰ ਉਬਾਲੇ ਨਹੀਂ ਹੁੰਦੇ ਆਹ ਵੇਖ ਹੈ ਇੱਥੋਂ ਨੂੰ ਬੁਝਿਆ ਖਾਮ ਡਿਗਣੀ ਕਿਹੜੀ ਆ ਯਾਰ ਆਹ ਵੇਖ ਆ ਪਿੱਛੇ ਵੇਖ ਉਬਾਲਾ ਖਾਟੀ ਕਰ ਰਿਹਾ ਨਾ ਖਾਟੀ ਡੁੱਗਾ ਆ ਪਿੱਛੋਂ ਡਿੱਗੂ ਕਰ ਉਹ ਪਿੱਛੇ ਡਿੱਗ ਪਈ ਥੋੜੀ ਜੀ ਤੇ ਇਹ ਸਾਰੀ ਉਹੀ ਮਲਕ ਸਾਹਿਬ ਹੇਠ ਰੇਤ ਹੀ ਰੇਤ ਹੈ ਰੇ ਦਰਿਆ ਤੇ ਚੀਰ ਨਾ ਵੀ ਪਵੇ ਤੇ ਅਗਾਂ ਜਾ ਪਵੇ ਆਪਾਂ ਥੋੜੀ ਪਿੱਛੇ ਨਾ ਹੋ ਜਾਈ ਨਹੀਂ ਚੀਰ ਪਉਸੀ ਹੋਰ ਅੱਛਾ ਥੱਲੇ ਜਿਹੜੇ ਖਾਮ ਪੱਟੀ ਨੇ ਉਸ ਵਿੱਚ ਛੁੱਟ ਜਾਣਗੇ ਪਾਣੀ ਦੇ ਬੰਬੇ ਵੇਖ ਆਇਆ ਹੈ ਜੱਗ ਦੇ ਅੱਛਾ ਪਾਣੀ ਜਦੋਂ ਮਲਕ ਸਾਹਿਬ ਆ ਖਾਟੀ ਕਰਦਾ ਨਾ ਵੇਖ ਨਾ ਡੋਲੀ ਬਣਦੀ ਪਈ ਉਹ ਪਾਣੀ ਮੋੜ ਕੇ ਖਾਂਬ ਦੇ ਨਾਲ ਮੋੜੀ ਪਿੱਛੇ ਨੂੰ ਹੁੰਦਾ ਹੈ ਅਮਰ ਬੰਦਾ ਹੈ ਬੌਂਦਾ ਉਹ ਮਿੱਟੀ ਇਹਨੂੰ ਪੱਟ ਕੇ ਐਂ ਲੈ ਜਾਂਦਾ ਹੈ ਵਿੱਚ ਰਲਾ ਲੈਂਦਾ ਤੇ ਅਗਲੀ ਮਿੱਟੀ ਵਿੱਚ ਸਾਲ ਬਸ ਇਹ ਅੱਲਾ ਦੀ ਜ਼ਾਤ ਪਾਕ ਪਾਰ ਦੇ ਮਨੇ ਕੱਢੀ ਜਾਂਦਾ ਰੇ ਜਿੰਨੇ ਨਿਕਲ ਪਈ ਹਾਂ ਆਹ ਵੇਖ ਉਹ ਜਿੱਥੇ ਪਾਣੀ ਕੜਕਦਾ ਪਿਆ ਉੱਥੇ ਛੋਟਾ ਛੋਟਾ ਹੈ ਨਾ ਇੱਥੇ ਤਕਰੀਬਨ ਇੱਕ ਅਧਵਾੜੇ ਦਾ ਮੱਥਾ ਹੈ ਮੱਥਾ ਲਵਾੜੇ ਹਾਂ 150 ਫੁੱਟ ਹੈ ਜਾਂ 200 ਫੁੱਟ ਹੋ ਜਾਸੀ ਵੱਧ ਤੋਂ ਵੱਧ ਬਸ ਇੰਨੇ ਕੇ ਚੌੜਾਈ ਦੇ ਵਿੱਚ ਜ਼ਿਆਦਾ ਡੂੰਘਾ ਪਾਣੀ ਜਿਹੜਾ ਨਾ ਉਹ ਵਹਿੰਦਾ ਪਿਆ ਦਰਿਆ ਰਾਵੀ ਦਾ ਤੁਸੀਂ ਇਹ ਵੇਖ ਰਹੇ ਨੇ ਤੇ ਪਾਣੀ ਦਾ ਸਲਾਬ ਜਿਹੜਾ ਹੈ ਨਾ ਖਤਰਾ ਕੋਈ ਨਹੀਂ ਸਲਾਬ ਦਾ ਪਾਣੀ ਇਹ ਥੱਲੇ ਜਾ ਪਿਆ ਹੈ ਕਟਾਓ ਤਾਂ ਮੁੜਦੇ ਹੱਦ ਖਤਰਾ ਕਟਾਓ ਦਾ ਬੜਾ ਖਤਰਾ ਹੈ ਕਟਾਓ ਜਿਹੜਾ ਹੈ ਨਾ ਬੜੀ ਤੇਜ਼ੀ ਨਾਲ ਹੁੰਦਾ ਪਿਆ ਹੈ ਇਹ ਦਰਿਆ ਰਾਵੀ ਦਾ ਲਾਂਦਿਆਂ ਨੇ ਜਾਂ ਚੜਦਿਆਂ ਹਾਂ ਲਾਂਦਿਆਂ ਵੀ ਕਰਦਾ ਹੈ ਤੇ ਚੜਦਿਆਂ ਵੀ ਹਾਂ ਅੱਛਾ ਜਾਂ ਚੜਿਆ ਹੋਵੇ ਨਾ ਤੇ ਇੱਥੇ ਆ ਜਾਵੇ ਹਾਂ ਪਾਉ ਮੋੜੇ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਕਿੱਥੇ ਇਹ ਆਓ ਗਈ ਥੱਲੇ ਵਾਲੀ ਹੈ ਆਓ ਵੇ ਆਓ ਆਓ ਇਹ ਹਾਲ ਕਰ ਰਿਹਾ ਹੈ ਉਹ ਹਲਾਣਾ ਪੈ ਰਿਹਾ ਜਿੱਥੇ ਉੱਚਾ ਵੀ ਉਸੇ ਵੱਡੀ ਮਾਂ ਨੂੰ ਦੇ ਸਹੀ ਇਹ ਹੁਣ ਇੱਥੇ ਨਾਲੇ ਇੱਕ ਹੋਰ ਹੈ ਨਾ ਮਲਕ ਸਾਹਿਬ ਇੱਥੇ ਸਾਰਾ ਪਾਣੀ ਜਿਹੜਾ ਨਾ ਉਹ ਇਧਰਲਾ ਤੂਤ ਵਾਲੇ ਵਾਲਾ ਤੇ ਉਹ ਆਲਮਸ਼ਾਹ ਵਾਲੇ ਪੱਤਨ ਵਾਲਾ ਮੋੜ ਜਿਹੜਾ ਨਾ ਉਹਦੀ ਸਾਰੀ ਟੱਕਰ ਇੱਥੇ ਲੱਗੀ ਖੜੀ ਇਹ ਟੱਕਰ ਇੱਥੇ ਲੱਗੀ ਖੜੀ ਫਿਜ਼ਾਨ ਮੈਂ ਥੋੜੇ ਜਿਹੇ ਪਿਛਾਂ ਹੋ ਕੇ ਯਾਰ ਤੇ ਇਹ ਬੱਦਲ ਵੀ ਝਾੜਿਆ ਆ ਮਲਕ ਸਾਹਿਬ ਬਾਰਿਸ਼ ਵੀ ਆਊ ਆਪਾਂ ਚਲੀਏ ਨਹੀਂ ਆ ਬੱਦਲ ਵਸੂ ਹੈ ਹਾਂ ਆਪਾਂ ਵਾਪਸ ਚਲੀਏ ਤੇ ਦਰਿਆ ਰਾਵੀ ਜਿਹੜਾ ਨਾ ਬੜਾ ਕਟਾਓ ਕਰਦਾ ਪਿਆ ਹੈ ਬੜੀ ਤੇਜ਼ੀ ਨਾਲ ਜਿਹੜਾ ਨਾ ਖੰਭਾਂ ਡਿੱਗਦੀਆਂ ਪਈਆਂ ਦਰਿਆ ਦਾ ਪਾਣੀ ਥੱਲੇ ਲੈ ਗਿਆ ਹੈ ਇਹ ਜਦੋਂ ਖਾਜ ਖਿਜ਼ਰ ਚੜ੍ਹੇ ਪਾਣੀ ਉਦੋਂ ਵੀ ਜਿਹੜਾ ਨਾ ਜ਼ਮੀਨ ਦਾ ਕਟਾਓ ਕਰਦਾ ਹੈ ਤੇ ਜਦੋਂ ਪਾਣੀ ਲਵੇ ਉਦੋਂ ਵੀ ਕਰਦਾ ਜਵਾਰ ਹੈ ਹਾਂ ਇਹ ਜਵਾਰ ਮਿਸਾਲ ਹੈ
ਉਹ ਵਿਚਾਰੇ ਸੱਜੀ ਵੱਢ ਜਾਂਦੇ ਨੇ ਆ ਜਿਹੜੀ ਵੱਡੇ ਖੜਾ ਸਾਫ ਹਾਂ ਇਹ ਅੱਜ ਵੱਡੇ ਕੋਈ ਨਹੀਂ ਹੋਣਾ ਹਾਂ ਸੁਬਾ ਕੋਈ ਨਹੀਂ ਹੋਣਾ ਉਹ ਵਿਚਾਰੇ ਮੋੜ ਵੱਢ ਲੈ ਸਣੇ ਮਗਰੇ ਤੁਰਿਆ ਗਿਆ ਹਾਂ ਵੇਖੇ ਨਾ ਕਿਹੜੀਆਂ ਫਸਲਾਂ ਖੜੀਆਂ ਆਣ ਯਾਰ ਦਰਿਆ ਦੀ ਖਾਂਬ ਤੇ ਹੈ ਕਿੱਡਾ ਸਬਜ਼ਾ ਲਹਿਰਾਂਦਾ ਪਿਆ ਹਾਥ ਆਏ ਵੇ ਆ ਗਿਆ ਐ ਵੀ ਹੁਣ ਚੀਰ ਪਿਆ ਖੜਾ ਐ ਵੀ ਹੁਣ ਡਿੱਗ ਪਮਣੀ ਉਹਦੀ ਪਾਵਰ ਹੈ ਨਾ ਤੂੰ ਆਪ ਦੇਖ ਭਲਾ ਥੋੜੀ ਜੀ ਮਖਾ ਨਹੀਂ अपनी पावर ਆ ਹਲਦੀ ਪਈ ਥੋੜੀ ਜੀ ਹੋਰ ਮਲਕ ਸਾਹਿਬ ਡਰਦਾ ਹੀ ਨਹੀਂ ਪਿਆ ਚੀਰ ਪਿਓ ਦਾ ਖੰਭ ਨੂੰ ਤੇ ਕੋ ਬੜਾ ਜਾ ਯਾਰ ਮੈਂ ਤਾਂ ਮਜ਼ਾਕ ਕਰ ਰਿਹਾ ਮਲਕ ਸਾਹਿਬ ਮੈਂ ਮਜ਼ਾਕ ਕਰ ਰਿਹਾ ਯਾਰ ਮੈਂ ਤਾਂ ਮਜ਼ਾਕ ਕਰ ਰਿਹਾ ਸੂਰਜ ਜਿਹੜਾ ਹੈ ਨਾ ਉਹ ਆਂਦਾ ਕਸਮ ਕਾਲੂ ਆਣਾ ਕਿਵੇਂ ਆਂਦਾ ਫਿਜ਼ਾਨ ਤੇ ਇਹ ਪਾਣੀ ਦਾ ਤੁਸੀਂ ਵਹਿੰਦੇ ਪਏ ਨੇ ਵਲਾਵੇਂ ਜੇ ਮਾਰ ਰਿਹਾ ਹੈ ਇਸ ਤਰ੍ਹਾਂ ਵਟਾਵੇਂ ਜੇ ਆ ਰਹੇ ਨੇ ਤੇ ਫਿਰ ਰਿਹਾ ਹੈ ਉਦੋਂ ਪਾਣੀ ਆਉਂਦਾ ਹੈ ਫਿਰ ਇੱਥੋਂ ਫਿਰ ਕੇ ਨਾਲੂ ਖੰਭ ਦੇ ਮਿੱਟੀ ਖੋਰ ਕੇ ਥੱਲੋਂ ਆ ਵੇਖ ਡੋਲੀਆਂ ਪੈ ਗਈਆਂ ਆ ਡੋਲੀਆਂ ਵੇਖ ਪੈ ਗਈਆਂ ਹਲੇ ਨੇ ਆ ਪਰੂ ਵੇਖ ਡੋਲੀਆਂ ਪੈ ਗਈਆਂ खंबा जेड़े बहुत ज्यादा कटाव ਹਾਂ ਮਲਕ ਸਾਹਿਬ ਥੋੜਾ ਯਾਰ ਹੋਰਾਂ ਤੇ ਟੋਰ ਯਾਰ ਮੇਰਾ ਜੀ ਡਰਦਾ ਹੈ ਵੀ ਤੋਰਾ ਟੋਰ ਤੂੰ ਪਰਾ ਪਰਾ ਹੁੰਨਾ ਇਹਨੇ ਮੁੜ ਤੇ ਅੱਛਾ ਇੱਥੇ ਮਤਲਬ ਇੱਥੇ ਚੱਕਰ ਲਾਈ ਸਾ ਸਿੱਧੀ ਹਾਂ ਤੇ ਇਹ ਜਨਾਬ ਨਾ ਖਾਈ ਬੰਗਲਾ ਇੱਥੇ ਕੋਈ ਆਈ ਬੰਗਲੇ ਚ ਖਾਈ ਬੰਗਲਾ ਤੇ ਕੁੰਡ ਆਲਮ ਸ਼ਾਹ ਤੇ ਉੱਥੋਂ ਮੋੜ ਕੇ ਤੇ ਖਾਈ ਬੰਗਲੇ ਚ ਵੱਜਦਾ ਤੇ ਅੱਛਾ ਉਹ ਤੇ ਸਿੱਧਾ ਉੱਥੋਂ ਚੌਂਕ ਸਿੱਧਾ ਆਲਮ ਸ਼ਾਹ ਵੱਜ ਤੇ ਇੱਥੇ ਆ ਟੱਕਰ ਲਾਈ ਸੀ ਜਿਹੜੀ ਹਾਂ ਇੱਥੇ ਵੱਜਦਾ ਤੇ ਇੱਥੇ ਮੋੜ ਆਈ ਇਹ ਮੋੜ ਤੁਹਾਨੂੰ ਪਤਾ ਹੀ ਹੁਣ ਇਹਦਾ ਕੰਮ ਕੀ ਹੈ ਕਿਹਦੇ ਜਾਂਦਾ ਪਿਆ ਹੈ, ਇਸ ਗੱਲ ਦੀ ਸਮਝ ਨਹੀਂ ਸਮਝ ਇਹ ਸਿੱਧਾ ਆਪਣੇ ਘਰਾਂ ਨੂੰ ਜਾਂਦਾ ਯਾਰ ਇਹ ਮੈਨੂੰ ਨਾ ਦਿਨੇ ਫੋਨ 'ਚ ਗੱਲ ਕੀਤੀ ਬਖਤਾਵਰ ਵੀ ਉਸ ਆਖਿਆ ਵੀ ਬਟਵਾ ਨੂੰ ਚਾਹੂ ਹੈ ਯਾਰ ਗੱਲ ਹਕੀਕਤ ਹੀ ਇਹ ਇਤਨਾ ਕਟਾਉ ਤੂੰ ਮੁੜਿਆ ਖਾ ਜਿੱਤਾ ਚਿਰ ਜਾਂ ਆਲਮ ਸ਼ਾਹ ਡਵੇ ਹਾਂ ਤੇ ਇੱਕ ਪਾਸਾ ਰਾਣਾ ਜਾਂ ਸਾਡੀ ਬਹਿਣੀ ਰਾਣੀ ਜਾਂ ਆਲਮ ਸ਼ਾਹ ਅੱਲਾ ਦੀ ਤੇ ਆਲਮ ਸ਼ਾਹ ਤੇ ਬੜੇ ਫਕੀਰ ਨੇ ਇੱਦਾਂ ਹੀ ਕੋ ਲੈ ਕੇ ਆ ਮਾਰ ਮਜ਼ਰ ਨੂੰ ਨਹੀਂ ਇਹਦੇ ਕੁਝ ਚਿਸ਼ਤੀਆਂ ਦੀ ਬਾਬਾ ਖਾਈ ਕਿਧਰ ਮੰਨ ਲੈਂਦਾ ਹਾਂ ਸਹੀ ਗੱਲ ਨਹੀਂ ਅੱਲਾ ਜ਼ਾਤ ਖੈਰ ਕਰਸੀ ਜਿਵੇਂ ਅੱਲਾ ਨੂੰ ਯਾਰ ਉਹਨੇ ਗਰੀਬ ਲੋਕ ਜਿਹੜੇ ਜਿਨ੍ਹਾਂ ਨੇ ਵਿੱਚ ਬਾਈਆਂ ਕੀ ਹੁਣ ਮੈਂ ਮਤਲਬ ਹੈ ਕਿ ਜਿਸੇ ਤਿਆਰ ਹੋਏ ਨੇ ਪੱਠੇ ਛੱਠੇ ਕਿੱਡਾ ਮੈਂ ਵਕਤ ਕੀਤਾ ਉਸੇ ਉਹਨਾਂ ਆਖਿਆ ਵੀ ਵੱਡੇ ਪਾਣੀ ਹੁਣ ਮੇਰੇ ਉਹ ਨਾਮ ਹੁਣ ਮੇਰੇ ਕਿਸੇ ਲਏ ਉਹ ਮੁਫਤੀ ਲੋਕਾਂ ਛੱਡ ਦਿੱਤਾ ਘੰਟਾ ਮਾਲ ਚਰਿਆ ਹੋਇਆ ਤੇ ਉਹਨੂੰ ਚੜ ਗਿਆ ਪਾਣੀ ਫਸਲਾਂ ਦੇਖੋ ਨਾ ਤੁਹਾਨੂੰ ਆਪਦੀ ਜ਼ਬਾਨੀ ਦੱਸ ਰਿਹਾ ਵੀ ਫਸਲ ਦਾ ਨੁਕਸਾਨ ਜਿਹੜਾ ਨਾ ਅਚਾਨਕ ਥੋੜੇ ਜਿਹੇ ਟਾਈਮ ਵਿੱਚ ਹੁਣ ਇਹ ਇੱਥੋਂ ਜਿਹੜੇ ਆ ਗਰੀਬ ਨੇ ਜਿਹੜੇ ਉਹ ਸੱਜੀ ਚਰਾ ਲੈਂਦੇ ਨੇ ਉਹ ਕਟਾਉਣ ਲਾਈ ਖੜੇ ਤੂੰ ਕਟਾ ਇਹਨਾਂ ਵੀ ਕੱਲ ਅਸੀਂ ਇਹ ਹਦਵਾੜਾ ਇਵੇਂ ਜੋ ਰੋਜ਼ਾਨਾ ਹਦਵਾੜਾ ਦੌੜਾ ਜਾਵੇ ਤੇ ਤੱਪੜ ਜਾਸੀ ਇੱਕੀ ਉਹ ਪਰਾਂ ਇਸੇ ਸੀਜ਼ਨ ਨੇ ਹਾਂ ਤੇ ਇੱਥਾ ਕੋ ਪਾਣੀ ਦਿੰਦੇ ਜਰਾਂਦਾ ਹੀ ਹੈ ਬਾਰਿਸ਼ਾਂ ਆ ਵੇਂਦਾ ਪਿਆ ਇੱਥੇ ਬਾਗ ਨਹੀਂ ਪਿਛਾ ਤਾਂ ਉਹਨਾਂ ਮੁੰਡਾ ਕਿੱਲੇ ਪਾ ਕੇ ਹੋਰ ਅਗਾਂ ਪਾ ਐ ਨਿਕਿਆ ਉਹ ਉੱਥੇ ਉਹ ਤੂੰ ਤਾਂ ਅੰਦਰ ਹੈ ਜਿੱਥੇ ਟਰੈਕਟਰ ਖੜਾ ਹੈ ਹਾਂਜੀ ਥੂ ਢਾ ਲੱਗੇ ਹੋਇਆ ਹੈ ਅੱਛੀ ਤਰ੍ਹਾਂ ਆ ਜਿਹੜਾ ਉਹ ਆਇਆ ਨਹੀਂ ਪਿਆ ਆਹ ਵੱਡੇ ਡਿੱਗੀ ਆ ਡਕਰਾ ਸੂਟਾਂ ਨੂੰ ਖਾਵਾਂ ਦਾ ਟੱਕ ਦੇ ਕੋਈ ਨਹੀਂ ਇਹ ਕੁਛ ਭਾਈ ਇੱਥੋਂ ਬਾਗ ਪੱਟ ਕੇ ਤੇ ਮਾਲ ਲੈ ਕੇ ਤਕਰੀਬਨ 2 ਕਿੱਲੇ ਦੂਰ ਚਲੇ ਗਏ ਨੇ ਉੱਥੇ ਜਾ ਬਾਗ ਲਾਈ ਨੇ ਤੇ ਪੱਠੇ ਵੜ ਕੇ ਵੀ ਉੱਥੇ ਪਾਉਂਦੇ ਰਸਾਂ ਇੱਥੋਂ ਫਸਲਾਂ ਚਰਾ ਲਈਆਂ ਨੇ ਖੰਭ ਦੇ ਨਾਲੂ ਦਰਿਆ ਦਾ ਜਿਹੜਾ ਨਾ ਜ਼ੋਰ ਜਿਹੜਾ ਨਾ ਜ਼ਮੀਨ ਦਾ ਕਟਾਓ ਜਿਹੜਾ ਨਾ ਜਲਦੀ ਨਾਲ ਤੇਜ਼ੀ ਨਾਲ ਹੁੰਦਾ ਪਿਆ ਜਿੱਥੇ ਉਹ ਬੇਰੀਆਂ ਆਈਆਂ ਹੋ ਗਿਆ ਦੂਜੇ ਦੀ ਉਹ ਆ ਜਿਹੜਾ ਜੱਕੇ ਦਾ ਕੀ ਉਹ ਇਹ ਲੁਕ ਪਈਆਂ ਉਹ ਕਿਦਾਂ ਮਲਕ ਸ਼ਾਹ ਉਹ ਆ ਜਿਹੜੀ ਸੇਧ ਹੈ ਨਾ ਜਿੱਥੇ ਆਪਾਂ ਬਲਕਿ ਖੜੇ ਆ ਤੇ ਉਹ ਨੁੱਕਰ ਪਿਛਲੀ ਉਹਨੂੰ ਇੱਥੇ ਸਿੱਧੀਆਂ ਹਾਣ ਹਾਂ ਇੱਥੇ ਜਿੱਥੇ ਆਪਾਂ ਖੜੇ ਆ ਨਾ ਇੱਥੇ ਸਿੱਧੀਆਂ ਹਾਣ ਉਸ ਨੁੱਕਰ ਨੂੰ ਸੂਰਜ ਜਿਹੜਾ ਨਾ ਗਰੂਬ ਹੋਣ ਤੇ ਗਿਆ ਖੜਾ ਹੈ ਤੇ ਬੱਦਲ ਵੀ ਅਸਮਾਨ ਤੇ ਆ ਗਏ ਨੇ ਬਾਰਿਸ਼ ਦਾ ਇਨਕਾਮ ਹੋਣ ਦਾ ਕਾਲੀ ਬਦਲੀ ਤੁਸੀਂ ਵੇਂਦੇ ਪਏ ਨੇ ਕਿਹੜਾ ਹੁਸੀਨ ਮੰਜ਼ਰ ਆ ਗਿਆ ਹੈ ਸਾਡੇ ਦਰਿਆ ਰਾਵੀ ਤੇ ਥੱਲੋਂ ਵੀ ਪਾਣੀ ਤੇ ਉੱਤੋਂ ਵੀ ਪਾਣੀ ਕਿਉਂ ਮਲਕ ਅਸ਼ਰਫ ਨੂਰ ਜਾ ਗਾਣਾ ਗਾਇਆ ਵੀ ਥੱਲੋਂ ਪਾਣੀ ਉੱਤੋਂ ਪਾਣੀ ਭਿੱਜ ਗਈ ਬਾਕੀ ਨਾਰ ਵੇ ਹੈਂ ਸਹੀ
ਮਾਈ ਆ ਜਾ ਤੂੰ ਹੀ। ਕੌਣ ਵੀਰਾਂ? ਰਾਜਪੂਤ। ਬੱਚਾ ਜਿਹੜਾ ਨਾ ਬੜੇ ਸ਼ੌਕ ਨਾਲ ਸੁਭਾ ਦਾ ਸਾਡੇ ਨਾਲ ਬੰਦਾ ਹੈ, ਵੀਡੀਓ ਸਾਨੂੰ ਬਣਵਾਉਂਦਾ ਬੰਦਾ ਹੈ ਤੇ ਦੱਸਦਾ ਬੰਦਾ ਹੈ ਵੀ ਚਾਚੂ ਇੱਥੋਂ ਢਾਹ ਜ਼ਿਆਦਾ ਲੱਗੀ ਹੋਈ। ਇਹ ਇੱਥੋਂ ਵੀ ਮੇਰੇ ਖਿਆਲ 'ਚ ਲੱਗੀ ਖੜੀ ਆ ਉਹ ਜਵਾਰ ਨੂੰ ਸਾਂਵੀ। ਉਹਦੇ ਹੁਣ ਪਿੱਛਾ ਤੇ ਜ਼ਮੀਂਦਾ ਨਹੀਂ, ਉਹਦੇ ਹੁਣ ਸੁਭਾਉ ਸਾਂ। ਉੱਥੇ ਚੁੰਡ ਦੇ ਵਿੱਚ ਜੱਗ ਸਾਰੀ ਇਕੱਠੀ ਹੋਈ ਖੜੀ ਮੋੜ ਦੇ ਵਿੱਚ, ਤੇ ਪਾਣੀ ਦੀਆਂ ਠਾਠਾਂ, ਪਾਣੀ ਦੇ ਉਬਾਲੇ ਤੁਸੀਂ ਵੇਂਦੇ ਪਏ ਨੇ। ਇੱਥੋਂ ਪਾਣੀ ਖਾਟ ਕਰਦਾ ਪਿਆ ਹੈ, ਪਾਣੀ ਬਹੁਤ ਜ਼ਿਆਦਾ ਘਟ ਗਿਆ ਹੈ। ਲਹਿੰਦੇ ਪੰਜਾਬ ਦੀ ਸਕਾਫਤ ਦੇ ਵਿੱਚ ਇੱਕ ਹਿੱਸਾ ਹਾ ਜਿਹੜਾ ਦਰਿਆ ਰਾਵੀ ਦਾ ਅਸੀਂ ਤੁਹਾਨੂੰ ਦਿਖਾਇਆ ਹੈ। ਪਾਣੀ ਬਿਲਕੁਲ ਥੱਲੇ ਜਾ ਪਿਆ ਹੈ, ਪਾਣੀ ਘਟ ਗਿਆ ਹੈ ਤੇ ਦਰਿਆ ਦਾ ਕਟਾਓ ਜਿਹੜਾ ਨਾ ਜ਼ਮੀਨ ਦਾ ਉਹ ਕਰਦਾ ਪਿਆ ਹੈ, ਜ਼ਮੀਨ ਢਾਂਦੀ ਪਈ। ਤੇ ਰਾਵੀ ਬਰੀਡ ਦੀਆਂ ਮੱਝਾਂ ਲੋਕੀ ਖੰਭ ਤੇ ਲੈ ਕੇ ਬੈਠੇ ਨੇ, ਜਿਵੇਂ ਡਾਹ ਲਾ ਕੇ ਕਿੱਲੇ ਪੱਟ ਕੇ ਘੇਰੇ ਹੋ ਜਾਂਦੇ ਗਮਨ ਸਾਹਿਬ, ਤੇ ਜ਼ਮੀਨਾਂ ਦੇ ਜਿਹੜਾ ਨਾ ਕਾਫੀ ਸਾਰਾ ਨੁਕਸਾਨ ਹੋ ਰਿਹਾ ਜ਼ਿਮੀਂਦਾਰਾਂ ਦਾ। ਤੇ ਅੱਜ ਦਾ ਵਲੌਗ ਤੁਹਾਡਾ ਆਪਣਾ ਵੀਰ ਮੁਹੰਮਦ ਜਾਲ ਫਤਿਆਣਾ ਕਰਨਾ ਇੱਥੇ ਹੀ ਖਤਮ ਹੋ। ਤੁਹਾਡੇ ਕੋਲ ਤੁਹਾਡਾ ਆਪਣਾ ਵੀਰ ਮੁਹੰਮਦ ਜਾਲ ਫਤਿਆਣਾ ਲੈਂਦਾ ਇਜਾਜ਼ਤ। ਆਪਣਾ ਢੇਰ ਸਾਰਾ ਖਿਆਲ ਰੱਖਣਾ, ਸਾਨੂੰ ਦੁਆਉਣ ਯਾਦ ਰੱਖਣਾ। ਕੱਲ੍ਹ ਮਿਲਾਂਗੇ ਨਵੇਂ ਵਲੌਗ ਨਾਲ, ਤਦ ਤੱਕ ਅੱਲਾ ਹਾਫਿਜ਼।